लेंदे पंजाब दे सोहने पिंडां दे विचों अज दा जिहड़ा पिंड है उहदा नाम है सोहना टोबा ਚੱਕ नंबर 148 रे बे। ਇਹ ਪਿੰਡ ਜਿਹੜਾ ਹੈ ਇਹ ਲਾਇਲਪੁਰ ਸ਼ਹਿਰ ਤੋਂ ਕਾਫੀ ਹਟਵਾ ਹੈ। ਇਸ ਤੋਂ ਇਲਾਵਾ ਇਸ ਪਿੰਡ ਨੂੰ ਕਾਫੀ ਹਿਸਟੋਰੀਕਲ ਤੇ ਇਤਿਹਾਸਿਕ ਆਖਿਆ ਜਾਂਦਾ ਹੈ। इस पिंड के बारे ये भी कहा जाता है कि यह पिंड 250 साल पहले आबाद किया गया। फिर सन 47 की वंड तो बाद इस पिंड दे विच अंबरसर ते फतेहगढ़ के लोग आके वसना शुरू हो गए। इस पिंड के बारे ये भी आख्या जाता है कि यह पिंड जिहड़ा है पुराना होने के बावजूद भी हले तक बड़े अच्छे तरीके दे नाल वस रहा है। तो इस पिंड के लोग बड़ी खुशहाल जिंदगी गुजार रहे हैं। इस पिंड के बारे ये भी कहा जाता है कि यह पिंड जिहड़ा हैगा ये सोहना टोबा इस वजह तो आख्या जाता है कि इस पिंड नूं खुशहाल पिंड आख्या जाता सी। इत्थे पानी बड़ा सुथरा ते साफ ते मिठा मिलदा सी। ते जिहड़े लोग जिहड़े जंगली लोग आख्या जाता सी वो जो इस पानी नूं इस्तेमाल करते सी तो उन्होंने कहा कि यह सोहना टोबा है, यानी कि इस टोबे का सोहना पानी है। इस पिंड च किन्नियां बरादरियां ने, इस पिंड नूं किन्ने राह लगदे ने, इस पिंड च किहड़ियां-किहड़ियां सहूलतां ने, इस पिंड दे विच किन्ने लोग वस रहे ने, तुहानूं खावांगे अज दे इस प्रोग्राम च। वेखदे रहो इंडोज टीवी आस्ट्रेलिया। नाम है जदी सोहना टोबा पिया इहदा इस वजह तो सी 1800 तकरीबन 60-70 च उदों पिछों बार चों ना पिछों जंगली आउंदे हुंदे थे इत्थे मझी चारन। जंगल हुंदा सी पिया, मझी चारन आउंदे सन। ਇਹ ਜਿਹੜਾ ਰਕਬਾ ਨਾ 5-4 ਮਰਬੇ ਇਹ ਬਹੁਤ ਨੀਵਾਂ ਸੀ। ਇੱਥੋਂ ਪਾਣੀ ਮਿਲ ਜਾਂਦਾ ਸੀ ਉਹਨਾਂ ਨੂੰ, ਪਾਣੀ ਡੰਗਰਾਂ ਨੂੰ ਡਾਉਣ ਲਈ। ਪਿੱਛੋਂ ਰੋਟੀ ਟੁੱਕ ਦਾ ਸਮਾਨ ਲੈ ਕੇ ਆਉਂਦੇ, ਤਕਰੀਬਨ 6-6 ਮਹੀਨੇ ਇੱਥੇ ਰਹਿੰਦੇ ਸਨ। ਰੋਟੀ ਟੁੱਕ ਮਾਲ ਚਾਰ ਕੇ ਤੇ ਖਾਣਾ ਤੇ ਉੱਥੇ ਚੱਪੜੇ। ਉਹ ਨੀਵੇਂ ਥਾਂ ਨੂੰ ਆਉਂਦੇ ਟੋਬਾ, ਨੀਵੇਂ ਥਾਂ ਨੂੰ ਆਉਂਦੇ ਟੋਬਾ। ਇਹ ਆ 5-4 ਮਰਬੇ ਨੀਵੇਂ ਸੀ। ਉਹ ਇੱਥੇ ਜੰਗਲ 'ਚ ਮੱਝੀ ਚਾਰ ਕੇ ਉਹਨਾਂ ਨੂੰ ਉਹ ਟੋਬੇ ਤੋਂ ਪਾਣੀ ਮਿਲ ਜਾਣਾ। ਉਹਨਾਂ ਰੱਖ ਦਿੱਤਾ ਵੀ ਪਾਣੀ ਵੀ ਬੜਾ ਵਧੀਆ ਹੋਣਾ, ਸੋਹਣਾ ਟੋਬਾ ਇਹਦਾ ਨਾਂ। ਇਹਦੇ ਐਸ ਇੱਧਰਲੇ ਬੰਨੇ ਚੱਕ ਚੂੜੀ, ਚੂੜੀ ਉਹਨੂੰ ਆਉਂਦੇ ਨੇ 147। ਉੱਥੇ ਕੋਈ ਭਲਿਆਂ ਜ਼ਮਾਨੇ 'ਚ ਕੋਈ ਹੋਈ ਕੋਈ ਸਹਿਣ ਸੂਣ ਤੇ ਉਹ ਚੂੜੀ ਉਹਦਾ ਨਾਂ ਪੈ ਗਿਆ। ਅੱਛਾ, ਐਸ ਗੋਠੇ 'ਚ ਪਰਾਂ ਇੱਧਰ ਆ ਦੌ ਵਾਲਾ, ਨਾਲ ਹੀ ਦੌ ਵਾਲੇ ਦੇ ਨੰਬਰ ਇੱਕੋ ਹੀ ਹੈ, ਕੋਈ ਖੀਵਾ। ਅੱਗੋਂ ਆ ਜਾਂਦੀਆਂ ਆ ਇੱਧਰਲੇ ਬੰਨੇ ਆ ਦੇੜਾਂ, ਉੱਥੋਂ ਸ਼ਾਇਦ ਤੁਸੀਂ ਆਇਓ। ਐਸ ਗੋਠੇ 'ਚ ਇਹਦੇ ਆ ਜਾਂਦਾ ਵਿੰਜਵਾਂ, ਆ ਗੁੱਟ 'ਚ ਵਿੰਜਵਾਂ। ਆ ਜਿਹੜੀ ਗੋਠੇ ਆ ਇਹਦੀ ਚੜ੍ਹਦੀ, ਇਹਦੇ 'ਤੇ ਆ ਜਾਂਦਾ ਭੜੋਲਿਆਂ ਵਾਲਾ ਤੇ ਆਕਲ। ਰਾਹ ਜੀ ਇਹਨੂੰ ਤਕਰੀਬਨ ਸ਼ਾਹਕੋਟ ਵੀ ਪੈ ਜਾਂਦਾ, ਜਿੰਨਾ ਝੁੰਬਰਾ ਓਨਾ ਹੀ। ਝੁੰਬਰਾ ਵੀ ਇਹਨੂੰ ਓਨਾ ਹੀ ਪੈ ਜਾਂਦਾ, ਉਹ ਵੀ 15-16 ਕਿਲੋਮੀਟਰ ਆ। ਝੁੰਬਰਾ ਵੀ ਇੰਨਾ ਹੀ ਆ ਤੇ ਇੰਨਾ ਹੀ ਸ਼ਾਹਕੋਟ ਆ। ਅੱਛਾ, ਅਸਲ ਸ਼ੁਰੂ ਤੋਂ ਪਹਿਲਾਂ ਝੁੰਬਰਿਓਂ ਆਉਂਦੇ ਰਹੇ ਨੇ। ਝੁੰਬਰਿਓਂ ਸਵਾਰੀਆਂ ਕੋ ਟਾਂਗੇ ਛਾਂਗੇ ਮਿਲ ਜਾਂਦੇ ਸਨ ਉਸ ਵਕਤ ਦੇ, ਜਿਹੜੇ ਕੋਲ ਲਿਆਉਂਦੇ ਸਨ। ਉਦੋਂ ਹਟ ਕੇ ਹਾਂ ਇੱਥੇ ਆਇਆ ਇਸ ਗੋਠ 'ਚ ਸਲਾਰ ਵਾਲਾ ਵੀ ਆ। ਇਹ ਕੁਛ ਸਾਨੂੰ ਨਜ਼ਦੀਕ ਪੈ ਜਾਂਦਾ, ਇਹ 5-6 ਕਿਲੋਮੀਟਰ ਹੈ। ਅਤੇ ਆਮ ਦੁਨੀਆ, ਇਹ ਸ਼ਹਿਰ ਛੋਟਾ। ਫਿਰ ਹੁਣ ਆ ਰਸਤਾ ਬਣਨਾ, ਹੁਣ ਆਮ ਦੁਨੀਆ ਖੁਰੜਿਆਂ ਇਹਨੂੰ ਚਲੇ ਜਾਂਦੀ ਹੈ ਖੁਰੜਿਆਂ ਵੀ ਓਨਾ ਹੀ ਜਿੰਨਾ ਝੁੰਬਰਾ। ਅਤੇ ਪਹਿਲੇ ਬਜ਼ੁਰਗ ਤਾਂ ਇਸ ਤੋਂ ਇੱਥੇ ਹਟਵੇਂ ਹੋ ਕੇ ਬੈਠੇ ਸਨ। ਉਦੋਂ ਪੱਕੀ ਸੜਕ 'ਤੇ ਬਜ਼ੁਰਗ ਨਹੀਂ ਸਨ ਵੱਜਣ ਦਿੰਦੇ। ਭਈ ਪੱਕੀ ਸੜਕ 'ਤੇ ਚੋਰੀ ਚਕਾਰੀ ਹੋ ਜਾਂਦੀ ਆ ਅਤੇ ਉੱਦਾਂ ਡੰਗਰਾਂ ਦਾ ਖੁਰਾ ਛੋਰਾ ਨਿਕਲ ਆਉਂਦਾ। ਉਹ ਤਾਂ ਆਪਣੀ ਹਟਵੇਂ ਆਣ ਕੇ ਜ਼ਮੀਨ ਹੋਈ ਸਾਡੀ ਅਵਲਾਂ ਨੰਬਰਾਂ 'ਚ ਟੋਬੇ ਦੀ, ਪਟਵਾਰੀਆਂ ਦੀਆਂ ਕਾਗਜ਼ਾਂ 'ਚ ਅਵਲ ਨੰਬਰ 'ਚ ਆ। ਦੂਜੀਆਂ ਪਿੰਡਾਂ 'ਚ 2-2 ਮਰਬੇ ਮਿਲੇ ਨੇ, ਚੂੜੀਆਂ ਵੀ 2 ਮਰਬੇ ਮਿਲੇ ਉਦੋਂ ਜੰਗ ਸਾਹਿਬ ਨੇ ਦਿੱਤੇ। ਵਿੰਜਵਾਂ 'ਚ ਵੀ 2 ਮਰਬੇ ਮਿਲੇ ਇੱਕ ਬੰਦੇ ਨੂੰ। ਇੱਥੇ ਦੇੜਾਂ 'ਚ ਵੀ 2-2 ਮਰਬੇ। ਇੱਥੇ 1 ਮਰਬਾ ਮਿਲਿਆ ਸੀ ਵੀ ਜ਼ਮੀਨ ਅਵਲਾਂ ਵਿੱਚ ਸੀ, ਟੋਬੇ ਦੀ ਜ਼ਮੀਨ ਅਵਲਾਂ ਵਿੱਚ ਸੀ। ਇਹ ਜੇ ਵੀ ਕਾਗਜ਼ਾਂ ਵਿੱਚ ਅਵਲਾਂ 'ਚ। ਇੱਥੇ ਪਹਿਲੋਂ ਵਸਦੇ ਸਨ ਖੱਤਰੀ ਅਤੇ ਸਿੱਖ।
ਜਦੋਂ ਬਾਹਰੋਂ ਆਏ ਵੀ ਨਾ ਸਾਡੇ ਬਜ਼ੁਰਗ, ਉਦੋਂ ਅੱਧਿਓਂ ਬਹੁਤੇ ਖੱਤਰੀ ਸਨ। ਖੱਤਰੀ ਸਨ। ਹਾਲਾਂਕਿ ਇੱਥੇ ਵੇਲਾ ਖੱਤਰੀ ਹੋ ਗੁਜ਼ਰਿਆ। 65 ਮਰਬੇ ਇਸ ਪਿੰਡ ਦਾ ਰਕਬਾ, 65 ਮਰਬੇ। ਤਕਰੀਬਨ 50 ਮਰਬੇ ਉਹਦੀ ਜਰ ਖਰੀਦ ਹੋਈ ਸੀ ਵੀ ਜਿਹਨੂੰ ਕਿਸੇ ਨੂੰ ਦਿੱਤੇ ਔਰਾ ਪਰਾ, ਉਹ ਗੰਢੇ ਦਾ ਸੰਡਾ ਲਿਖ ਕੇ ਤੇ ਉਹ ਮੁੜ ਕੇ ਉਹਦੇ ਕੋਲ 10 ਸਾਲ ਜ਼ਮੀਨ ਲਿਖਾ ਲਈ। ਸਾਰੇ ਉਹਦੀ ਖੱਤਰੀ ਦੀ ਜ਼ਮੀਨ ਵਾਹੁੰਦੇ। ਜਿਹਨੇ ਕਿ ਦੁਕਾਨ ਪਾਈ ਖੱਤਰੀ ਨੇ, ਉਹਨੇ ਵੀ ਉਹ ਮੁੜ ਕੇ ਉਹ ਲੈਂਦੇ ਜੀ ਸੂਦ ਸਨ, ਉਹ ਫਿਰ ਲੈਣਾ ਕੋਈ ਨਾ ਕਰਦਾ, ਕਿਸੇ ਨੇ ਉਹਨੂੰ ਹੱਥਾਂ ਦੇ ਦੇਣਾ ਕਿਸੇ ਨੇ। ਤੇ ਇਹ ਸੰਨ 47 ਦੇ ਬਾਅਦ 'ਚ, ਉਦੋਂ ਸੰਨ 47 ਤੋਂ ਪਹਿਲਾਂ ਸਾਡੇ ਜੇ 1890-80 'ਚ ਆਏ ਨੇ ਬਜ਼ੁਰਗ। ਤੇ ਇਹ ਆਬਾਦ ਤੇ ਪਿੰਡ ਹੈਗਾ ਤਕਰੀਬਨ ਜੀ ਕਰੇ ਤੇ 1700 ਕੁਝ ਦਾ ਲਾ ਲਓ। ਉਦੋਂ ਦਾ ਜਦੋਂ ਬਾਹਰ ਆਬਾਦ, ਇਹ ਬਾਹਰ ਆ ਸਾਰੀ, ਜਿੰਨਾ ਇਲਾਕਾ ਸਾਰੀ ਬਾਹਰ ਸੀ ਪਹਿਲਾਂ। ਇੱਥੇ ਤੇ ਪਾਣੀ ਵਾਸਤੇ ਆ ਚੱਕ ਦੇ ਵਿੱਚ ਘਾਏ ਆ, ਉਹ ਚੌਂਕ ਜਿਹੜਾ ਜਿੱਥੋਂ ਤੁਸੀਂ ਆਏ ਹੋ ਨਾ ਨਿੱਕੇ ਦੇ ਨਾਲ, ਉੱਥੇ ਸੀ ਖੂਹ ਜਿਹੜਾ ਕੱਟੇ ਜੋ ਕੇ ਤੇ ਪਾਣੀ ਕੱਢੀਦਾ ਸੀ। ਉਹ ਬਾਉਣੀਆਂ ਨਾਲ ਨਹੀਂ ਨਿਕਲਦਾ ਢੇਰਾ 'ਚ ਕੱਟਾ ਕੇ ਜਾਣਾ, ਉਹਨੇ ਤਕਰੀਬਨ ਬਾਬਾ ਪੈਲੀ ਜਾਣਾ ਤੇ ਬੋਕਾ ਆਉਣਾ ਤੇ ਫਿਰ ਉਹ ਪਾਣੀ ਕੱਢਣਾ। ਉਦੋਂ ਹਟ ਕੇ ਆ ਚੱਕ ਆ ਹੋਇਆ ਜਿਹੜਾ ਜਿੱਥੇ ਮੈਂ ਦੱਸਣਾ ਟੋਬਾ, ਇੱਥੇ ਵੀ ਬਜ਼ੁਰਗ ਨੇ ਖੂਹ ਲਵਾਇਆ ਸੀ, ਟਿੰਡਾਂ ਵਾਲਾ ਖੂਹ ਲਵਾਇਆ। ਅਸੀਂ ਤੇ ਜੇ ਵਿੱਚ ਇੱਥੇ ਵਿਦੇਸ਼ੀਆਂ ਦੇ ਘਰ ਸਨ 2-4, ਅਸੀਂ ਤੇ ਫਤਿਹਗੜ੍ਹ ਦੇ। ਇਹ ਸਾਰੇ ਜਿਹੜੇ ਨੇ ਇਹ ਅੰਮ੍ਰਿਤਸਰ ਦੇ ਚੱਠੇ ਬਾਵੇ 6 ਪਿੰਡ ਸਾਡੇ ਚੱਠਿਆਂ ਦੇ ਨੇ। ਤੇ ਸੋਹਣਾ ਟੋਬਾ, ਕੰਮੀ, ਮਤਿਆਣੀ, ਮੁਠਿਆਲਾ, ਥੋੜ੍ਹੇ 1-2 ਘਰ ਅਸੀਂ ਵਿਦੇਸ਼ੀਆਂ ਦੇ ਸਾਂ, 2 ਘਰ ਕਲਾਰਾਂ ਦੇ। ਤੇ ਪਹਿਲਾਂ ਉਂਝ ਆਮ ਜ਼ਿਆਦਾ ਖੱਤਰੀ ਇੱਥੇ, ਤੇ ਖੱਤਰੀ ਸਾਡੇ ਤੋਂ ਮੁਸਲਮਾਨਾਂ ਤੋਂ ਪਰਹੇਜ਼ ਵੀ ਇਹਨਾਂ ਕਰਦੇ। ਸਾਡੇ ਬਜ਼ੁਰਗ ਦੱਸਦੇ ਸਾਡਾ ਕੋਈ ਨਿਆਣਾ ਉਹਨਾਂ ਦੀ ਚੌਂਕ ਚੜ੍ਹ ਜਾਣ ਜਿੱਥੇ ਰੋਟੀਆਂ ਪਕਾਉਂਦੇ, ਤੇ ਉਹ ਦੁਬਾਰਾ ਉਹਨੂੰ ਧੋ ਕੇ ਪੋਚਾ ਫੇਰ ਕੇ ਤੇ ਤਾਂ ਆਪਣੀ ਰੋਟੀ ਪਕਾਉਂਦੇ। ਤੇ ਗਾਂ ਦੀ ਕੁਰਬਾਨੀ ਵੀ ਉਹ ਨਹੀਂ ਸੀ ਕਰਨ ਦਿੰਦੇ, ਜ਼ੋਰ ਸੀ ਉਦੋਂ ਉਹਨਾਂ ਦਾ। ਲੰਬੜਦਾਰੀਆਂ ਹਾਜ਼ਰ ਮੌਕੇ ਚੱਲਦੀਆਂ 2। ਪਹਿਲੋਂ ਜਦੋਂ ਸਾਡੇ ਬਜ਼ੁਰਗਾਂ ਦਾ ਵਕਤ ਸੀ ਨਾ, ਦਾਦੇ ਪੜਦਾਦੇ ਦਾ, ਉਦੋਂ ਸੀ 1 ਲੰਬੜਦਾਰ। ਮੁੜ ਕੇ ਫਿਰ ਬਰਾਰੀਆਂ ਦਾ ਹੁੰਦਾ ਨਾ ਪਿੰਡਾਂ 'ਚ ਉੱਧਰ ਉੱਧਰੀ, ਉਹਨਾਂ ਫਿਰ ਕਰਕੇ ਤੇ ਆ ਕੇ ਵੀ ਨਹੀਂ ਉਸ ਲੰਬੜਦਾਰ ਕੋ ਜਾਣਾ। ਫਿਰ 2 ਲੰਬੜਦਾਰ ਕੀਤੇ, ਦੂਸਰਾ ਲੰਬੜਦਾਰ ਉਦੋਂ ਬਣਿਆ, ਪਹਿਲਾਂ ਇੱਕੋ ਲੰਬੜਦਾਰ। ਰਕਬਾ ਜੀ ਸਾਡੇ ਚੱਕ ਦਾ 65 ਮਰਬੇ, 65 ਮਰਬੇ ਰਕਬਾ। ਤਕਰੀਬਨ ਹੁਣ ਵਾਈ ਬੀਜੀ ਵਿੱਚ ਇਹ 60 ਕੁ ਮਰਬੇ, 60 ਕੁ ਮਰਬੇ। 5 ਕੁ ਟਿੰਡਰ ਛਿੰਡੇ ਜਿਹੜਾ ਨਾ, 5 ਦੇ ਵਿੱਚ 4 ਹੋਣੇ ਟਿੰਡਰ ਛਿੰਡੇ ਪਿਆ, ਉਹ ਵੀ ਲੋਕ ਉਰਾ ਪਰਾ ਜੇ ਸੁੱਟਦੇ ਥੜਦੇ ਆ। ਤੇ ਇਹ ਰਕਬਾ ਖਾਸ ਜਿਹਦੇ ਨਾਂ ਟੋਬਾ ਪਿਆ ਨਾ, ਆ 10-12 ਮਰਬੇ, ਇਹ ਸਲਾਬ ਵਿੱਚ ਆਣ ਕੇ ਨਾ, ਸਲਾਬ ਵਿੱਚ ਆਣ ਕੇ ਆ ਪਿੱਛੇ ਜੇ ਸਕੀਮ ਆਈ, ਉਹਨਾਂ ਖੂਹ ਪਾਏ ਤੇ ਸੇਮਾ ਉਹਨਾਂ ਨੂੰ ਪਾਣੀ ਘੱਲਿਆ, ਅੱਗੇ ਪੰਪ ਲਾਏ। ਇਹ ਫਿਰ ਤੈਨੂੰ ਪਤਾ ਜੱਟ ਨੇ, ਇਹਨਾਂ ਨੂੰ ਜਦੋਂ ਪਾਣੀ ਮੁੱਕਾ, ਇੱਕ ਵਾਰ ਜ਼ਮੀਨ ਆਬਾਦ ਹੋ ਗਈ, ਇਹਨਾਂ ਨੂੰ ਖੂਹ ਪੂਰ ਦਿੱਤੇ, ਮੁੱਢ ਥੋੜ੍ਹ ਕੇ ਤਾਰਾਂ ਲਾ ਲਈਆਂ, ਟਰਾਂਸਫਾਰਮ ਲਾ ਲਏ। ਤੇ ਆਹ 12 ਪਏ ਤੇ ਆਹ 10-12 ਮਰਬੇ ਜਿਹੜੇ ਸਲਾਬੇ 'ਚ ਆ ਜਾਂਦੇ। ਮਸਜਿਦਾਂ ਤੋਂ ਸਕੂਲ ਇੱਕੋ ਹੀ, ਹੁਣ ਜੇ ਆਖਿਆ ਹੈ ਹੁਣ 8ਵੀਂ ਦਾ ਪਤਾ ਨਹੀਂ ਜੇ ਜਮਾਤਾਂ ਬਾਲੀਆਂ ਕਿ ਨਹੀਂ। ਪਿੰਡ ਸਾਡਾ ਤੁਹਾਨੂੰ ਦੱਸਿਆ ਨਾ ਵੀ ਸਾਰੇ ਸ਼ਹਿਰ ਤੋਂ ਹਟਵਾਂ ਸੀ, ਤੇ ਮਸਜਿਦਾਂ ਤੇ 2 ਹੈਗੀਆਂ। ਤੇ ਹੋਰ ਜਿਹੜੀ ਆ ਦੂਜਾ ਨੇ ਕੋ ਹਸਪਤਾਲ, ਉਹ ਸਿਰੇ ਤੋਂ ਹੈ ਹੀ ਨਹੀਂ, ਉਹ ਹੈ ਹੀ ਨਹੀਂ, ਨਾ ਡੰਗਰਾਂ ਦਾ ਨਾ ਬੰਦਿਆਂ ਦਾ, ਕੋਈ ਵੀ ਨਹੀਂ। ਦਰਬਾਰ ਜੀ ਹੈਗਾ ਤਕਰੀਬਨ ਉਹ ਸੰਨ 1899-80 'ਚ ਇੱਥੇ ਇੱਕ ਬਜ਼ੁਰਗ ਆਇਆ, ਹੈ ਸੈਯਦ ਦਾ ਬਾਲ ਸੀ। ਉਹਨੇ ਜ਼ਾਹਰ ਨਹੀਂ ਕੀਤਾ, 40 ਸਾਲ ਇੱਥੇ ਰਿਹਾ ਵੀ ਮੈਂ ਸੈਯਦ ਹਾਂ। 40 ਸਾਲਾਂ ਬਾਅਦ ਉਹ ਦੁਨੀਆ ਤੋਂ ਪਰਦਾ ਉਹਨੇ ਕੀਤਾ। ਪਰਦਾ ਕਰਨ ਦੇ ਬਾਵਜੂਦ ਉਹਦੇ ਲਾਂਭੋਂ ਆਏ ਦੇ 6-7 ਜਨਾਜ਼ੇ ਹੋਏ। ਅਗਲੀ ਦੁਨੀਆ ਖਤਮ ਹੁੰਦੀ ਸੀ ਤੇ ਮਗਰੋਂ ਫਿਰ ਦੁਨੀਆ ਆ ਜਾਂਦੀ, ਭਈ ਵੀ ਜਨਾਜ਼ਾ ਪੜ੍ਹਨਾ ਆਇਆ। ਜਦੋਂ ਫਿਰ ਉਹਦੇ ਲਵਾਕੀਨ ਪਿੱਛੋਂ ਆਏ ਨੇ ਨਾ, ਉਹਨਾਂ ਦੱਸਿਆ ਵੀ ਇਹ ਸੈਯਦ ਸੀ। ਤੇ ਉਂਝ ਜ਼ਿੰਦਗੀ 'ਚ ਰਹਿੰਦਿਆਂ ਹੋਇਆਂ ਜੀ ਕਰੇ ਤੇ ਕੋਈ ਦਮ ਕਰਾਉਣ ਵਾਲਾ, ਸਿਰ ਪੀੜ ਵਾਲਾ, ਬਿਮਾਰ ਬੱਚੇ ਵਾਲਾ, ਤੇ ਠੀਕ ਹੈ ਮੂੰਹ ਆਖ ਦਿੱਤਾ ਤੇ ਉਹ ਪੂਰਾ ਹੋਇਆ। ਹੁਣ ਉਹਨਾਂ ਦਾ ਦਰਬਾਰ ਬਣਿਆ ਹੈ ਇੱਥੇ ਆ ਗੁੱਟ ਤੇ ਸਾਡੀਆਂ ਕਬਰਾਂ 'ਚ। ਤਕਰੀਬਨ ਬਣੇ ਨੂੰ ਵੀ 40-50 ਸਾਲ ਹੋ ਗਏ ਹੋਣੇ। ਉੱਥੇ ਹਮੇਸ਼ਾ ਸਾਲ ਬਾਅਦ ਮੇਲਾ ਲੱਗਦਾ। ਮੇਲਾ ਉਹ ਪਹਿਲਾਂ ਜੀਂਦਿਆਂ ਵੀ ਕਰਵਾਉਂਦਾ ਸੀ, 8 ਸਾਉਣ ਦੀ ਮੇਲਾ ਲੱਗਦਾ, ਉਹ 'ਤੇ ਚਾਦਰ ਚੂਦਰ ਚੜ੍ਹਦੀ ਹੈ। ਮਗਰੋਂ ਫਿਰ ਉਹਦੇ ਤੋਂ ਬਾਅਦ ਇੱਕ ਬਾਬਾ ਚਿਰਾਗ ਆਇਆ, ਉਹ ਸੈਯਦ ਨਹੀਂ ਸੀ, ਤੇ ਮਗਰੋਂ ਢੇਰੀ ਉਹਦੀ ਵੀ ਉਹਦੇ ਲਾਗੇ ਬਣੀ ਹੈ। ਤੇ ਬਾਬੇ ਨਿਰੰਗ ਵਾਲੀ ਦੇ ਤੇ ਖੈਰ ਸਾਰਾ ਇਲਾਕਾ ਹੀ ਜਾਣਦਾ, ਬਹੁਤ ਮੰਨਤਾ।
ਸੈਯਦ ਦਾ ਬਾਲ ਦੁਨੀਆ ਦਾ ਪਰਦਾ ਕੀਤਾ, ਅਗਲਾ ਮੁੜਕਾ ਪਹੁੰਚਦੇ ਸੀ ਤੇ ਦੁਬਾਰਾ ਉਹਨੂੰ ਮੁੜਕਾ ਫੇਰ ਆਇਆ। ਜ਼ਿਆਦਾ ਜੀ ਜਿਹੜੇ ਕੋਈ ਜ਼ਿਮੀਦਾਰ ਬਰਾਦਰੀ ਜੀ ਉਹ ਤੇ ਹੁਣ ਕਿੱਲੇ ਰਹਿ ਗਏ ਥੋੜ੍ਹੇ, ਉਦੋਂ ਤਾਂ ਮਰੱਬਾ ਮਿਲਿਆ, ਉਸ ਮਰੱਬੇ ਤੇ 35-50 ਜੀ ਹੋ ਗਏ, ਕਿਹਦਾ 1 ਕਿੱਲਾ ਕਿਹਦੇ 2 ਕਿੱਲੇ, ਉਹ ਤੇ ਮਾੜੇ ਚੰਗੇ ਉਹਦੇ 'ਚ ਦਗੜ ਮਗੜਾ ਕਰਨ ਰਹੇ ਨੇ। ਤੇ ਇਹ ਨਹੀਂ ਵੀ ਮੰਨਦਾ ਫਿਰ ਤੁਸੀਂ ਸਾਨੂੰ ਕੋਈ ਦੇ ਜਾਣਾ, ਜਿੰਨਾ ਹਾਜ਼ਰ ਮੌਕਿਆ ਜ਼ਿਮੀਦਾਰ ਔਖਾ ਨਾ, ਉਹਨਾਂ ਕੋਈ ਮਿਹਨਤ ਖੋਰ ਨਹੀਂ ਔਖਾ।